ਸ਼ਨਾਈਡਰ ਕੰਪਨੀ ਨੇ ਕਾਫ਼ੀ ਲੰਮਾ ਸਮਾਂ ਪਹਿਲਾਂ ਜਿਹੜੇ ਓਨਰ ਆਪਰੇਟਰ ਆ, ਉਹਨਾਂ ਨੂੰ ਹਾਇਰ ਕਰਨਾ ਬੰਦ ਕਰਤਾ ਸੀ। ਹੁਣ ਸ਼ਨਾਈਡਰ ਨੈਸ਼ਨਲ ਉਹ ਉਹਨਾਂ ਦੇ ਜਿਹੜੇ CEO ਆ, ਉਹ ਇਹ ਕਹਿ ਰਹੇ ਆ ਵੀ ਬਹੁਤੇ ਡਰਾਈਵਰਸ ਨੂੰ ਕੈਲੀਫੋਰਨੀਆ ਤੋਂ ਮੂਵ ਹੋ ਜਾਣਾ ਚਾਹੀਦਾ, ਕਿਉਂਕਿ ਲੋਕ ਹਜੇ ਤਾਈਂ ਪ੍ਰੀਪੇਅਰ ਨਹੀਂ। ਉਹ ਕਹਿੰਦੇ ਜਿੱਦਣ ਹਜੇ ਇਨਫੋਰਸ ਨਹੀਂ ਹੋਣਾ ਸ਼ੁਰੂ ਹੋਇਆ, ਜਦੋਂ AV5 ਤੇ ਇਨਫੋਰਸਮੈਂਟ ਸ਼ੁਰੂ ਹੋ ਗਈ ਤੇ ਫਿਰ ਬਹੁਤ ਜ਼ਿਆਦਾ ਅਸਰ ਪਊਗਾ। ਸੋ ਇਦਾਂ ਦਾ ਹੀ ਇੱਕ ਵਿਸਕੌਨਸਨ ਦੇ ਵਿੱਚ ਵੀ ਹੁਣ ਇੱਕ ਲਾ ਆ ਰਿਹਾ। ਨਹੀਂ ਸਰ ਜੀ, ਵਿਸਕੌਨਸਨ 'ਚ ਕੀ ਹੋਇਆ ਸੀਗਾ ਕਿ ਉੱਥੇ ਜਿਹੜਾ ਐਰਿਕ ਬ੍ਰਾਇੰਟ ਹੈਗਾ ਆ, ਉਹਨੇ ਲਾਸੂਟ ਫਾਈਲ ਕੀਤਾ ਸੀ 2020 ਦੇ ਵਿੱਚ। ਦਸੰਬਰ 2018 ਤੋਂ ਲੈ ਕੇ ਅਗਸਤ 2019 ਤੱਕ ਉਹਨੇ ਆਪਣਾ ਇਹਦੇ ਲਈ ਕੰਮ ਕੀਤਾ ਸੀਗਾ ਸ਼ਨਾਈਡਰ ਵਾਸਤੇ। ਤੇ ਸ਼ਨਾਈਡਰ ਵਾਸਤੇ ਉਹਨੇ ਕੰਮ ਕੀਤਾ ਸੀ, ਜਿਸ 'ਚ ਸ਼ਨਾਈਡਰ ਨੇ ਉਹਨੂੰ ਐਜ਼ ਆ ਇੰਡੀਪੈਂਡੈਂਟ ਕਾਂਟਰੈਕਟਰ ਦੇ ਤੌਰ ਤੇ ਉਹਨੂੰ ਪੈਸੇ ਦਿੱਤੇ ਸੀ। ਉਹਨੇ ਲਾਸੂਟ ਕੀਤਾ ਸੀਗਾ ਕਿ ਮੈਂ ਇੰਡੀਪੈਂਡੈਂਟ ਕਾਂਟਰੈਕਟਰ ਨਹੀਂ, ਮੈਂ ਐਜ਼ ਇੰਪਲੋਈ ਹਾਂ। ਸੋ ਜਿਹੜਾ ਲੋਅਰ ਕੋਰਟ ਸੀਗੀ, ਲੋਅਰ ਕੋਰਟ ਨੇ ਫੈਸਲਾ ਜਿਹੜਾ ਸੀਗਾ ਉਹ ਟਰੱਕਿੰਗ ਕੰਪਨੀ ਦੇ ਹੱਕ 'ਚ ਦੇ ਦਿੱਤਾ, ਅਕੋਰਡਿੰਗ ਟੂ ਉਹਨਾਂ ਦਾ ਜਿਹੜਾ ਉਹਦਾ ਸੀਗਾ ਆਪਣਾ ਕਾਂਟਰੈਕਟ ਸੀਗਾ। ਪਰ ਅਲਟੀਮੇਟਲੀ ਹਾਇਰ ਕੋਰਟ ਸੀਗੀ, ਉਹਨੇ ਉਹ ਟਰਨ ਡਾਊਨ ਕਰਤਾ ਕਿ ਨਹੀਂ, ਇਹ ਡੈਫੀਨੇਟਲੀ ਇਹ ਉਹਦੇ ਬ੍ਰਾਂਡ ਦੇ ਜਿਹੜਾ ਡਰਾਈਵਰ ਸੀਗਾ ਉਹਦੇ ਹੱਕ ਦੇ ਵਿੱਚ ਦੇ ਦਿੱਤਾ ਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਡਰਾਈਵਰ ਹੈਗਾ ਆ, ਨਾ ਕਿ ਓਨਰ ਆਪਰੇਟਰ ਹੈਗਾ, ਅਕੋਰਡਿੰਗ ਟੂ ਆਲ ਦੈਟ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਦੋਂ ਇੰਡੀਪੈਂਡੈਂਟ ਕਾਂਟਰੈਕਟਰ ਦਾ ਹੋਇਆ ਸੀਗਾ ਕੰਮ, ਤੇ ਉਦੋਂ ਜਦੋਂ ਇਹਨਾਂ ਨੇ ਆਉਂਦਿਆਂ ਹੀ ਪ੍ਰੈਜ਼ੀਡੈਂਟ ਆਪਣੇ ਬਾਈਡਨ ਨੇ ਇਹ ਲਾਅ ਵਾਪਸ ਲਿਆ ਕਾਂਟਰੈਕਟਰ ਵਾਲਾ, ਤੇ ਉਦੋਂ ਹੀ ਜਿਹੜੀ ਵੇਜ ਐਂਡ ਆਵਰ ਡਿਵੀਜ਼ਨ ਆਫ ਡਿਪਾਰਟਮੈਂਟ ਆਫ ਲੇਬਰ ਆ, ਉਹਦੇ ਵਿੱਚ ਇਹ ਚੀਜ਼ ਸ਼ੁਰੂ ਹੋ ਚੁੱਕੀ ਸੀਗੀ ਕਿ ਇਹਦੀ ਕਵਾਇਦ ਕੀ ਜਿਹੜੀ ਹੈਗੀ ਆ, ਡਰਾਈਵਰ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਇੰਪਲੋਈ ਹੈਗਾ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਉਹਦੀ ਜਿਹੜੀ ਰੀਕਲਾਸੀਫਿਕੇਸ਼ਨ ਦੀ ਕੰਮ ਆ ਉਹ ਉਸ ਲੈਵਲ ਤੇ ਆਲਰੇਡੀ ਸ਼ੁਰੂ ਹੋ ਚੁੱਕਾ ਆ। ਸੋ ਇਹ ਜਿਹੜੀ ਚੀਜ਼ ਆ, ਇਹ ਗ੍ਰੀਨ ਬੇ ਵਿਸਕੌਨਸਨ ਦਾ ਹੈਡਕੁਆਟਰ ਹੈਗਾ ਸ਼ਨਾਈਡਰ ਦਾ। ਸੋ ਉੱਥੇ ਉਹਨਾਂ ਨੇ ਜਿਹੜਾ ਆ 65% ਗ੍ਰੋਸ ਰੈਵਨਿਊ ਜਿਹੜਾ ਆ ਉਹ ਕੰਪਨੀ ਨੇ ਰੱਖਿਆ ਸੀਗਾ ਤੇ ਬ੍ਰਾਂਡ ਨੂੰ ਲੀਜ਼ ਟਰੱਕ ਦਿੱਤਾ ਸੀਗਾ। ਸੋ ਇਹ ਸਿੰਪਲੀ ਆਪਾਂ ਜਿਹੜੀ ਇੱਥੇ AB5 ਦੇ ਥੱਲੇ ਗੱਲ ਕਰਦੇ ਹਾਂ, ਜਿੱਥੇ ਕਿ ਕੰਪਨੀ ਜਿਹੜੀਆਂ ਉਹ ਆਪਣਾ ਟਰੱਕ ਲੀਜ਼ ਆਊਟ ਕਰ ਦਿੰਦੀਆਂ ਡਰਾਈਵਰ ਨੂੰ ਤੇ ਉਹਨੂੰ ਓਨਰ ਆਪਰੇਟਰ ਬਣਾ ਕੇ ਦਿਖਾ ਦਿੰਦੀਆਂ। ਸੋ ਉਹ ਚੀਜ਼ ਜਿਹੜੀ ਆ ਐਗਜ਼ੈਕਟਲੀ ਆ ਐਗਜ਼ਾਮਪਲ ਹੈਗਾ। ਸੋ ਇਹਦਾ ਜਿਹੜਾ ਮਤਲਬ ਕਿ ਇਹਦਾ ਸਿੱਟਾ ਇਹ ਆ ਕਿ ਜੇ ਤੁਸੀਂ ਇਹ ਸੋਚਦੇ ਆ ਕਿ ਆਪਾਂ ਕੈਲੀਫੋਰਨੀਆ ਚੋਂ ਬਾਹਰ ਜਾ ਕੇ ਹੋਰ ਕਿਸੇ ਸਟੇਟ 'ਚ ਜਾ ਕੇ ਤੇ ਆਪਾਂ ਇਹ ਚੀਜ਼ ਕਰ ਸਕਦੇ ਹੈਗੇ ਜਾਂ ਆਪਾਂ ਇੱਦਾਂ ਆਪਰੇਟ ਕਰ ਸਕਦੇ ਹੈਗੇ ਆ, ਬੜੀ ਜਲਦੀ ਹੀ, ਬੜੀ ਕੁਇਕਲੀ ਹੀ ਇਹ ਜਿਹੜੀਆਂ ਚੀਜ਼ਾਂ ਆ ਇਹ ਟਰਨ ਅਰਾਊਂਡ ਹੋਣ ਜਾ ਰਹੀਆਂ। ਕੈਲੀਫੋਰਨੀਆ ਦੇ ਨਾਲ ਨਾਲ, ਜਿੱਦਾਂ ਕਿ ਆਪਾਂ ਪਹਿਲਾਂ ਵੀ ਕਹਿ ਚੁੱਕੇ, ਕਈ ਸਟੇਟਾਂ ਜਿਹੜੀਆਂ ਆਲਰੇਡੀ ਇਹਨੂੰ ਲਾਗੂ ਕਰਨ ਨੂੰ ਦੇਖ ਰਹੀਆਂ ਹੈਗੀਆਂ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਫੈਡਰਲ ਲੈਵਲ ਤੇ ਜਿਹੜਾ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਹੈਗਾ ਆ, ਉੱਥੇ ਵੀ ਜਿਹੜਾ ਇਸ ਚੀਜ਼ ਨੂੰ ਆਲਰੇਡੀ ਪੇਸ਼ ਕਰ ਦਿੱਤਾ ਗਿਆ ਆ, ਆਲਰੇਡੀ ਇਹਨੂੰ ਲਿਆਂਦਾ ਗਿਆ ਆ। ਸੋ ਫੈਡਰਲ ਲੈਵਲ ਤੇ ਜੇ ਇਹ ਚੀਜ਼ ਹੋ ਜਾਂਦੀ ਆ, ਜਿਹੜੀ ਰੀਕਲਾਸੀਫਿਕੇਸ਼ਨ ਕਿੱਦਾਂ ਕਰਨੀ ਆ, ਤੇ ਫਿਰ ਕੋਈ ਸਟੇਟ ਦਾ ਮਸਲਾ ਰਹਿ ਨਹੀਂ ਜਾਂਦਾ, ਕਿਉਂਕਿ ਫੈਡਰਲ ਜਿਹੜਾ ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਲਾਅ ਹੈਗਾ ਉਹ ਸੁਪਰਸੀਡ ਕਰਦਾ ਬਾਕੀ ਸਾਰਿਆਂ ਤੇ। ਸੋ ਇਸ ਕਰਕੇ ਜੇ ਆਪਾਂ ਸਟੇਟ ਚੇਂਜ ਕਰਨ ਦੀ ਸੋਚ ਰਹੇ ਜਾਂ ਇੱਦਾਂ ਦੀ ਚੀਜ਼ ਜਿਹੜੀ ਕਿ ਖਾਲਸਾ ਜੀ ਉਹਨਾਂ ਨੇ ਕਿਹਾ ਕਿ ਜਿੱਦਾਂ ਸ਼ਨਾਈਡਰ ਨੇ, ਸਾਰੀਆਂ ਮੇਜਰ ਕੰਪਨੀਆਂ ਨੇ ਜਦੋਂ AB5 ਸਾਈਨ ਹੋਇਆ ਸੀਗਾ ਜਨਵਰੀ 2020 ਚ ਹੀ ਕੈਲੀਫੋਰਨੀਆ ਵਿੱਚ ਓਨਰ ਆਪਰੇਟਰ ਹਾਇਰ ਕਰਨੇ ਬੰਦ ਕਰਤੇ ਸੀਗੇ। ਸੋ ਬਾਹਰਲੀਆਂ ਸਟੇਟਾਂ 'ਚ ਕਰ ਰਹੇ ਆ, ਪਰ ਕਿੰਨੀ ਕੁ ਦੇਰ ਕਰ ਸਕਦੇ ਆ, ਇਹ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੂ ਜੀ। ਆਪਣੇ ਨਾਲ ਕਾਲਰ ਜੁੜੇ, ਇਸ ਦੇ ਉੱਤੇ ਆਪਾਂ ਹੋਰ ਚਰਚਾ ਵੀ ਕਰਾਂਗੇ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਭਾਈ ਜੀ, ਮੇਰਾ ਇੱਕ ਸਵਾਲ ਹੈ। ਜਿੱਦਾਂ ਹੁਣ ਆਪਾਂ ਆਪਣੇ ਬੰਦਿਆਂ ਨੇ ਪਹਿਲਾਂ ਜਦੋਂ ਪਿੱਛੇ ਰੌਲਾ ਪਿਆ ਸੀਗਾ ਤੇ ਆਪਣੇ ਬੰਦਿਆਂ ਨੇ ਕਾਰਪੋਰੇਸ਼ਨਾਂ ਬਹੁਤ ਬਣਾਈਆਂ ਹੈ ਨਾ, ਮੇਰੇ ਹਿਸਾਬ ਨਾਲ ਬਗੈਰ ਰੀਜਨ ਤੋਂ ਪੈਸੇ ਦਿੱਤੇ ਬੁੱਕਕੀਪਰਾਂ ਨੂੰ ਤਾਂ ਬਣਾ ਕੇ ਤਾਂ ਬਣਾਈਆਂ। ਤੇ ਹੁਣ ਜਿੱਦਾਂ ਬ੍ਰੋਕਰੇਜ ਦਾ ਲਾਇਸੈਂਸ ਤੁਸੀਂ ਕਹਿੰਦੇ ਲੈਣ ਲੱਗ ਪਏ ਆ, ਇਹ ਤਾਂ ਮੇਰੇ ਹਿਸਾਬ ਨਾਲ ਮਨੀ ਕੋਈ ਬ੍ਰੋਕਰੇਜ ਦੇ ਲਾਇਸੈਂਸ ਲੈ ਕੇ ਟਰੱਕਿੰਗ ਕੰਪਨੀ ਵਾਲਾ ਜਿਹੜਾ ਟਰੱਕਿੰਗ ਕੰਪਨੀ ਦੇ ਲੋਡ ਲੈ ਕੇ, ਕਿਉਂਕਿ ਜੇ ਬ੍ਰੋਕਰ ਦਾ ਲਾਇਸੈਂਸ ਉਹ ਲੈ ਲੈਂਦਾ ਤੇ ਬ੍ਰੋਕਰ ਟੂ ਬ੍ਰੋਕਰ ਦਾ ਤੁਸੀਂ ਲੋਡ ਲੈ ਨਹੀਂ ਸਕਦੇ। ਬ੍ਰੋਕਰ ਦੇ ਲਾਇਸੈਂਸ ਤੇ ਤੁਸੀਂ ਸ਼ਿਪਰ ਦਾ ਲੋਡ ਲੈਣਾ, ਜਿਹੜਾ ਸ਼ਿਪਰ ਦਾ ਲੋਡ ਲੈਣਾ ਹੈ ਉਹ ਕੋਈ ਖਾਲਾ ਹੀ ਦਾ ਵਾੜਾ ਨਹੀਂ ਹੈਗਾ, ਹੈ ਨਾ। ਤੇ ਜੇ ਮੰਨ ਲਓ ਤੁਸੀਂ ਬ੍ਰੋਕਰ ਦਾ ਲਾਇਸੈਂਸ ਬਣਾਉਂਦੇ ਹੋ, ਉਹਦਾ ਬੌਂਡ ਆ 70-80 ਹਜ਼ਾਰ ਮੇਰਾ $1,00,000, ਮੰਨ ਲਓ ਤੁਸੀਂ ਬ੍ਰੋਕਰ ਦਾ ਲਾਇਸੈਂਸ ਬਣਾ ਵੀ ਲੈਂਦੇ ਹੋ ਤੇ ਤੁਸੀਂ ਬ੍ਰੋਕਰ ਮੁੜ ਕੇ ਤੁਸੀਂ ਆਪਣੀ ਟਰੱਕਿੰਗ ਕੰਪਨੀ ਦੇ ਲੋਡ ਲੈ ਕੇ ਤੇ ਤੁਸੀਂ ਬ੍ਰੋਕਰੇਜ ਤੇ ਗਾਂ ਸਾਨੂੰ ਦਓਗੇ, ਉਹ ਲੀਗਲ ਨਹੀਂ ਹੈਗਾ ਜੀ ਮੇਰੇ ਹਿਸਾਬ ਨਾਲ। ਇਹਦੇ ਬਾਰੇ ਮੈਨੂੰ ਦੱਸਿਓ ਜੀ।
ਨਹੀਂ ਬਿਲਕੁਲ ਡੈਫੀਨੇਟਲੀ ਉਹ ਲੀਗਲ ਨਹੀਂ ਹੈਗਾ, ਔਰ ਉਸ ਲੋਡ ਦਾ ਕੋਈ ਵੀ ਪ੍ਰੋਬਲਮ ਪੈ ਜਾਂਦੀ ਆ, ਕੋਈ ਵੀ ਕਲੇਮ ਪੈ ਜਾਂਦਾ, ਕੁਝ ਵੀ ਪੈ ਜਾਂਦਾ, ਤੇ ਉਹ ਓਰੀਜਨਲ ਬ੍ਰੋਕਰ ਹੈਗਾ ਉਹ ਉਹਨਾਂ ਨੇ ਕਵਰ ਨਹੀਂ ਕਰਨਾ ਹੈਗਾ, ਜਾਂ ਕਿਸੇ ਨੇ ਵੀ ਉਹ ਪ੍ਰੋਬਲਮ ਬਹੁਤ ਵੱਡੀ ਹੈਗੀ ਆ। ਜਿਹੜੀ ਤੁਸੀਂ ਜਦੋਂ ਬ੍ਰੋਕਰ ਦੇ ਨਾਲ ਕਿਸੇ ਨਾਲ ਕੈਰੀਅਰ ਐਗਰੀਮੈਂਟ ਸਾਈਨ ਕਰਦਾ, ਉਹਦੇ ਵਿੱਚ ਉਹਨਾਂ ਨੇ ਖਾਸ ਇਹ ਲਿਖਿਆ ਹੁੰਦਾ ਕਿ ਇਸ ਲੋਡ ਨੂੰ ਤੁਸੀਂ ਡਬਲ ਬ੍ਰੋਕਰ ਨਹੀਂ ਕਰ ਸਕਦੇ, ਇਸ ਲੋਡ ਨੂੰ ਤੁਸੀਂ ਕਿਸੇ ਨੂੰ ਅੱਗੇ ਨਹੀਂ ਦੇ ਸਕਦੇ। ਕਿਉਂਕਿ ਦੇਖੋ ਜਿਹੜਾ ਮਕਸਦ ਹੈਗਾ, ਮਕਸਦ ਇਹ ਆ ਕਿ ਜਿਹੜੀ ਟਰੱਕਿੰਗ ਕੰਪਨੀ ਹੈਗੀ ਆ ਉਹ ਐਸਟ ਬੇਸਡ ਟਰੱਕਿੰਗ ਕੰਪਨੀ ਚਾਹੁੰਦੇ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਐਸਟ ਬੇਸਡ ਟਰੱਕਿੰਗ, ਤਾਂ ਕਿ ਉਹਨਾਂ ਦੇ ਡਰਾਈਵਰ ਹੋਣ ਔਰ ਆਪਣੇ ਐਸਟ ਨਾਲ ਹੀ ਉਹ ਆਪਣੇ ਲੋਡ ਕਵਰ ਕਰਨ। ਕੰਪਨੀ ਜਿਹੜਾ ਕਿ ਮੈਂ ਫਿਰ ਬਾਰ-ਬਾਰ ਇਹੋ ਹੀ ਗੱਲ ਕਹਿਣਾ ਹੈਗਾ ਕਿ ਅਗਲਾ ਜਿਹੜਾ ਆਉਣ ਵਾਲਾ ਜਿਹੜਾ ਲਾਅ ਹੈਗਾ ਜਿੱਥੇ ਇਸ ਵੇਲੇ ਗੱਲਬਾਤ ਹੋ ਰਹੀ ਹੈਗੀ ਹੈ, ਜਿੱਥੇ ਵਿਊਜ਼ ਮੰਗੇ, ਉਹ ਇਹੋ ਹੀ ਆ ਕਿ ਉਹਦੇ ਵਿੱਚ ਬ੍ਰੋਕਰਸ ਨੇ ਇਹ ਮਤਲਬ ਕਿ ਰੈੱਡ ਫਲੈਗ ਕਰ ਦਿੱਤਾ ਹੈਗਾ ਕਿ ਜਿਹੜੇ ਡਿਸਪੈਚਰਸ ਹੈਗੇ ਆ, ਸੋ ਕਾਲਡ ਜਿਹੜੀਆਂ ਕੰਪਨੀਆਂ ਡਿਸਪੈਚ ਕਰਦੀਆਂ ਲੋਡ ਅੱਗੇ ਲੈ ਕੇ ਦਿੰਦੀਆਂ ਆ, ਕਿ ਉਹਨਾਂ ਨੂੰ ਕਿਸ ਕੈਟੇਗਰੀ 'ਚ ਰੱਖਣਾ ਹੈਗਾ। ਸੋ ਇਹ ਚੀਜ਼ ਜਿਹੜੀ ਆ ਉਹ ਜਿਹੜਾ ਇਸ ਵੇਲੇ AB5 ਦੇ ਘੇਰੇ ਦੇ ਵਿੱਚ ਆਣ ਕੇ ਸਾਰੇ ਹੁਣ ਬ੍ਰੋਕਰੇਜ ਵੱਲ ਨੂੰ ਜਿਹੜੀ ਚੀਜ਼ ਹੋ ਰਹੀ ਆ, ਉਹਦੇ ਲਈ ਆਲਰੇਡੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਅਪਕਮਿੰਗ ਹੈਗੀ। ਸੋ ਉਹ ਬਿਲਕੁਲ ਟੋਟਲੀ ਗਲਤ ਹੈਗਾ, ਕਿਉਂਕਿ ਤੁਸੀਂ ਜਿਹੜੇ ਬ੍ਰੋਕਰ ਤੋਂ ਲੋਨ ਲੈ ਰਹੇ ਹੈਗੇ ਆ, ਤੁਸੀਂ ਉਹਦਾ ਜਿਹੜਾ ਕੰਟਰੈਕਟ ਸਾਈਨ ਕੀਤਾ ਹੈਗਾ, ਤੁਸੀਂ ਟੋਟਲੀ ਉਹਦੇ ਅਗੇਂਸਟ ਜਾ ਰਹੇ ਆ। ਸੋ ਇਸ ਕਰਕੇ ਬ੍ਰੋਕਰੇਜ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਕਾਰਪੋਰੇਸ਼ਨਾਂ ਖੋਲ੍ਹਣੀਆਂ, ਆਪਾਂ ਉਦੋਂ ਵੀ ਬਹੁਤ ਜਣਿਆਂ ਨੂੰ ਇਹ ਗੱਲ ਕਹੀ ਸੀਗੀ ਕਿ ਕਾਰਪੋਰੇਸ਼ਨਾਂ ਖੋਲ੍ਹੋ, ਕੋਈ ਫਾਇਦਾ ਨਹੀਂ ਹੈਗਾ, ਕੋਈ ਮਤਲਬ ਨਹੀਂ ਬਣਦਾ ਹੈਗਾ, ਕਿਉਂਕਿ ਰਿਕੁਆਇਰਡ ਨਹੀਂ ਹੈਗਾ। ਸੋ ਇਸ ਵੇਲੇ ਵੀ ਜਿਹੜੀ ਬ੍ਰੋਕਰੇਜ ਖੋਲ੍ਹ ਕੇ ਉਹਦਾ ਇੱਕ ਟਾਈਮ ਫॉर द ਟਾਈਮ ਬੀਇੰਗ ਤੁਸੀਂ ਆਪਣਾ ਜਿਹੜਾ ਕੰਮ ਚਲਾਉਣ ਦੀ ਗੱਲ ਹੋ ਰਹੀ ਆ, ਪਰ ਅਦਰ ਦੈਨ ਦੈਟ ਉਹ ਬਿਲਕੁਲ ਟੋਟਲੀ ਆਪਣਾ ਜਿਹੜਾ ਤੁਸੀਂ ਕੰਟਰੈਕਟ ਸਾਈਨ ਕੀਤਾ ਬ੍ਰੋਕਰ ਨਾਲ, ਉਹਦੇ ਅਗੇਂਸਟ ਜਾ ਰਹੇ ਆ। ਜੀ ਜੀ, ਹਾਂਜੀ, ਥੈਂਕ ਯੂ ਜੀ ਕਾਲ ਦੇ ਲਈ।